ਵਿਆਹ ਵੀ ਕਿਹੜਾ ਮੰਗਣੀ ਟੁੱਟੀ ਹੈ ਤੇ ਉਹ ਅੱਛਾ ਚੱਕ ਦਿੱਤਾ ਕੰਮ ਨੂੰ। ਹਲੇ ਵਿਆਹ ਹੋਇਆ ਹੀ ਨਹੀਂ ਹੈਗਾ। ਮੰਗਣੀ ਟੁੱਟੀ, ਮੇਰੀ ਸਗਾਈ ਟੁੱਟੀ। ਅੱਛਾ ਹਾਂ ਇਹ ਤਾਂ ਫਿਰ ਲੱਖੋਂ ਹੀ ਲੈ ਗਏ ਤੈਨੂੰ ਹੈ। ਉਹ ਰਾਣਾ ਵਾ 30 ਚੱਕ ਵਾਲਾ ਤੇ ਉਹਦੇ ਕਿ ਮੇਰੀ ਰਿਕੁਐਸਟ ਹੈ ਕਿ ਭਰਾ ਮੇਰਿਆ ਜਾਨ ਛੱਡ ਦੇ ਮੇਰੀ। ਜਾਨ ਛੱਡ ਦੇ ਮੇਰੀ। ਹਾਂ ਭਾਈ ਸਭ ਤੋਂ ਤਗੜਾ ਜਿਹੜਾ ਪਲੇਅਰ ਹੈ ਨਾ ਮਾਸ਼ਾਅੱਲਾ ਉਹ ਸੁਲਤਾਨ ਆ। ਤੇ ਇਨਸਾਨ ਵੀ ਅੱਛਾ ਵਾ ਤੇ ਪਲੇਅਰ ਵੀ ਬਹੁਤ ਅੱਛਾ ਵਾ। ਪਲੇਅਰ ਵੀ ਅੱਛਾ, ਵਧੀਆ ਬੰਦਾ ਵੀ ਬਹੁਤ ਆ। ਨਹੀਂ ਭਾਜੀ ਉਹ ਬਹੁਤ ਪਿਆਰ ਕਰਦੇ ਆ ਪਾਕਿਸਤਾਨ ਦੇ ਪਲੇਅਰਾਂ ਨਾਲ। ਪਾਕਿਸਤਾਨ ਨਾਲ ਬਹੁਤ ਪਿਆਰ ਕਰਦੇ ਆ। ਕਿੰਨੇ ਵੀ ਪਲੇਅਰ ਆ ਉਹਨਾਂ ਦੇ ਜਿਹੜੇ ਉਹਨਾਂ ਦੇ ਕਲੱਬ ਦੇ ਪ੍ਰਧਾਨ ਆ, ਜੋ ਉਹਨਾਂ ਦੇ ਸਪਾਂਸਰ ਆ, ਜਿਹੜੇ ਸਰਦਾਰ ਭਾਈ ਆ ਸਾਡੇ, ਉਹ ਬਹੁਤ ਪਿਆਰ ਕਰਦੇ ਪਲੇਅਰਾਂ ਨਾਲ। ਕੋਈ ਹਸਦ ਨਹੀਂ ਉਹਨਾਂ ਵਿੱਚ, ਕੋਈ ਸ਼ਰੀਕੇਬਾਜ਼ੀ ਨਹੀਂ। ਉਹਨਾਂ ਵੱਧ ਤੋਂ ਵੱਧ ਕਿੰਨੇ ਵੀ ਸਪੋਰਟ ਹੀ ਕਰਦੇ ਆ ਪਲੇਅਰਾਂ ਦੀ। ਸਪੋਰਟ ਕਰਦੇ ਆ। ਹਾਂਜੀ। अस्सलाम वालेकुम, सत श्री अकाल, प्रणाम दोस्तों। मैं नासर खसाना तो मेरे नाल ने शौकत सप्पावाला साहब। अज असी पहुँचे हैं 258 ਚੱਕ ਫਰਾੜਾ ਵਿੱਚ, जिथों पार्टीशन तो पहले बहुत सारे तकड़े अठवाल ਜਿਹੜੇ ਉੱਠ के गए ਸੀਗੇ ਤੇ ਉਹਨਾਂ ਨੇ ਸੱਪਾਂ ਵਾਲੇ ਬਾਈ ਨੂੰ ਕੈਨੇਡਾ ਵੀ ਸੱਦਿਆ। ਉੱਥੇ ਕਾफ़ी मैच खेल के आए आ। ਹੁਣ ਇਹ ਵਾਪਸ ਆਏ ਆ ਤਕਰੀਬਨ ਕੋਈ 3.5 ਮਹੀਨੇ ਦਾ ਟਾਈਮ ਉੱਥੇ ਗੁਜ਼ਾਰ ਕੇ। ਅੱਜ ਇਹਨਾਂ ਨੂੰ ਆਪਾਂ ਪੁੱਛਣਾ ਆ ਕਿ ਇਹ ਜਿਹੜਾ ਟੂਰ ਕੀਤਾ ਕੈਨੇਡਾ ਦਾ, ਇਹਨਾਂ ਨੂੰ ਕੀ ਤਜਰਬਾਤ ਹੋਏ ਆ। ਇੱਕ ਚੜ੍ਹਦੇ ਲਹਿੰਦੇ ਪੰਜਾਬ ਮਿਕਸ ਕਮਿਊਨਿਟੀ ਜਿਹੜੀ ਆ ਉੱਥੇ ਰਹਿ ਕੇ ਆਏ ਆ। ਕਿਉਂਕਿ ਸਾਡੇ ਹੁਣ ਪਾਕਿਸਤਾਨ ਦੇ ਵਿੱਚ ਤਸੱਵਰ ਥੋੜ੍ਹਾ ਜਿਹਾ ਪਿੱਛੇ ਜਾਈਏ, ਕੋਈ 10 ਸਾਲ ਜਾਂ 5 ਸਾਲ ਪਿੱਛੇ, ਤੇ ਇੱਕ ਹੋਰ ਤਰ੍ਹਾਂ ਦਾ ਸੀ। ਫਿਰ ਜਿੱਦਾਂ ਕਮਿਊਨਿਟੀ ਇੱਕ ਦੂਜੇ ਨਾਲ ਜੁੜੀ ਤੇ ਮੁਹੱਬਤ ਪੁਰਾਣੀ ਜਿਹੜੀ ਉਹ ਜਾਗੀ, ਉਹਦੇ ਨਾਲ ਬਹੁਤ ਸਾਰੀਆਂ ਦੂਰੀਆਂ ਵੀ ਮੁੱਕੀਆਂ ਤੇ ਬਹੁਤ ਸਾਰੇ ਲੋਕ ਜਿਹੜੇ ਇੱਕ ਦੂਸਰੇ ਦੇ ਨੇੜੇ ਆ ਕੇ ਜਿਹੜੇ ਇੱਕ ਦਿਮਾਗ ਦੇ ਵਿੱਚ ਬਣੇ ਹੋਏ ਸੀ ਖਿਆਲਾਤ, ਉਹ ਬਹੁਤ ਹੱਦ ਤੱਕ ਉਹ ਦੂਰ ਹੋ ਗਏ ਜੀ। ਸ਼ੌਕਤ ਬਾਈ, ਤੁਹਾਡਾ ਟੂਰ ਹੋਇਆ ਕੈਨੇਡਾ ਦਾ ਤੇ ਕਿਸ ਤਾਰੀਖ ਨੂੰ ਗਏ ਸੀਗੇ? ਵਾਪਸ ਤੁਸੀਂ ਕਦੋਂ ਆਏ ਆ? 3.5 ਮਹੀਨੇ ਹੋ ਗਏ। 3.5 ਮਹੀਨੇ ਦਾ ਟਾਈਮ ਉੱਥੇ ਤੁਸੀਂ ਕੱਢ ਕੇ ਆਏ ਆ। ਤੁਹਾਨੂੰ ਸਪਾਂਸਰ ਕਿਹਨੇ ਕੀਤਾ ਸੀਗਾ? ਭਾਈ ਮਿੱਠੂ ਭਾਜੀ ਨੇ ਕੀਤਾ। ਮਿੱਠੂ ਭਾਜੀ ਨੇ ਕੀਤਾ ਸੀਗਾ। ਤੁਹਾਡੇ ਨਾਲ ਰਾਬਤਾ ਕਿਸ ਤਰ੍ਹਾਂ ਹੋਇਆ ਮਿੱਠੂ ਭਾਜੀ ਦਾ? ਕਿਸ ਤਰ੍ਹਾਂ ਉਹਨਾਂ ਨੂੰ ਪਤਾ ਲੱਗਾ ਵੀ ਸ਼ੌਕਤ ਸੱਪਾਂ ਵਾਲਾ ਨਾਂ ਦਾ ਇੱਕ ਪਲੇਅਰ ਪਾਕਿਸਤਾਨ ਦੇ ਵਿੱਚ ਬਹੁਤ ਉੱਭਰ ਰਿਹਾ ਆ? ਭਾਈ ਮਿੱਠੂ ਦੀ ਸ਼ਾਖ ਉੱਡਦੇ ਆ ਪਾਕਿਸਤਾਨ ਦੇ, ਇਹ ਮੈਨੂੰ ਪਤਾ ਲੱਗਾ ਸੀ ਕਿ ਪਲੇਅਰ ਆ, ਖੇਡਦਾ ਖੁੱਲਦਾ ਵਾ, ਤੇ ਉਹਨਾਂ ਮੇਰਾ ਕਨੈਕਟ ਕੀਤਾ ਸੀ। ਅੱਛਾ। ਇਹ ਸ਼ੁਰੂ ਕਿਸ ਤਰ੍ਹਾਂ ਆਪਾਂ ਕਬੱਡੀ ਕੀਤੀ? ਸ਼ੁਰੂ ਭਾਜੀ ਮੈਂ 2018 ਸ਼ੁਰੂ ਕੀਤੀ ਕਬੱਡੀ। ਅੱਛਾ। ਉਸਤਾਦ ਆ ਮੇਰਾ ਇਮਤਿਆਜ਼ ਆਲਮ, ਉਹਦੇ ਕੋਲ ਸ਼ੁਰੂ ਕੀਤੀ ਗੱਡੀਆਂ ਬੱਤਰ ਵਾਲੇ ਦੀ। ਤੇ 2020 'ਚ ਮੈਂ ਆਜ਼ਾਦ ਕਬੱਡੀ ਕਲੱਬ 'ਚ ਆਇਆ। ਅੱਛਾ। ਭਾਈ ਇਮਰਾਨ ਬਾਇਆ ਜੱਟ, ਉਸਤਾਦ ਫਾਰਿਕ ਗੁੱਜਰ, ਉਹਨਾਂ ਦੇ ਕਲੱਬ 'ਚ। ਅੱਛਾ, ਇੱਕ ਜਿਹੜਾ ਬਣਿਆ ਸੀਗਾ ਵੀ ਇੰਡੀਆ ਪਾਕਿਸਤਾਨ, ਚੂੰਕਿ ਕ੍ਰਿਕਟ ਦਾ ਮੈਚ ਦੀ ਗੱਲ ਕਰ ਲਈਏ ਜਾਂ ਕਬੱਡੀ ਦੇ ਮੈਚ ਦੀ ਗੱਲ ਕਰ ਲਈਏ, ਵੀ ਆਵਾਮ ਦਾ ਬੁਰਾ ਹਾਲ ਹੋਇਆ ਹੁੰਦਾ ਵੀ ਅਸੀਂ ਜਿੱਤਣਾ, ਉਹ ਕਹਿੰਦੇ ਅਸੀਂ ਜਿੱਤਣਾ। ਤੁਸੀਂ ਹੁਣ ਉੱਥੇ ਇਕੱਠੇ ਰਲ ਕੇ ਖੇਡ ਕੇ ਆਏ ਆ। ਕੀ ਜਿਹੜੀ ਇੱਕ ਸਮਝਦੇ ਆ ਅਸੀਂ ਲੋਕ ਵੀ ਇੱਕ ਦੂਜੇ ਤੋਂ ਲੋਕ ਸੜਦੇ ਆ ਜਾਂ ਇੱਕ ਦੂਜੇ ਦੇ ਮੁਖਾਲਫਤ ਸਾਹਮਣੇ ਆਉਂਦੀ ਆ, ਤੁਸੀਂ ਤਾਂ ਹੁਣ ਆਪਣੇ ਅਮਲੀ ਤੌਰ 'ਤੇ ਉੱਥੇ ਜਾ ਕੇ ਆਏ ਆ, ਤੁਹਾਨੂੰ ਕੋਈ ਇਹੋ ਜਿਹੀ ਚੀਜ਼ ਨਜ਼ਰ ਆਈ? ਨਹੀਂ ਭਾਜੀ, ਉਹ ਬਹੁਤ ਪਿਆਰ ਕਰਦੇ ਆ ਪਾਕਿਸਤਾਨ ਦੇ ਪਲੇਅਰਾਂ ਨਾਲ। ਪਾਕਿਸਤਾਨ ਨਾਲ ਬਹੁਤ ਪਿਆਰ ਕਰਦੇ ਆ। ਕਿੰਨੇ ਵੀ ਪਲੇਅਰ ਆ ਉਹਨਾਂ ਦੇ ਜਿਹੜੇ ਉਹਨਾਂ ਦੇ ਕਲੱਬ ਦੇ ਪ੍ਰਧਾਨ ਆ, ਜੋ ਉਹਨਾਂ ਦੇ ਸਪਾਂਸਰ ਆ, ਜਿਹੜੇ ਸਰਦਾਰ ਭਾਈ ਆ ਸਾਡੇ, ਉਹ ਬਹੁਤ ਪਿਆਰ ਕਰਦੇ ਪਲੇਅਰਾਂ ਨਾਲ। ਕੋਈ ਹਸਦ ਨਹੀਂ ਉਹਨਾਂ ਵਿੱਚ, ਕੋਈ ਸ਼ਰੀਕੇਬਾਜ਼ੀ ਨਹੀਂ। ਉਹਨਾਂ ਵੱਧ ਤੋਂ ਵੱਧ ਕਿੰਨੇ ਵੀ ਸਪੋਰਟ ਹੀ ਕਰਦੇ ਆ ਪਲੇਅਰਾਂ ਦੀ। ਸਪੋਰਟ ਕਰਦੇ ਆ। ਹਾਂਜੀ। ਅੱਛਾ, ਤੁਸੀਂ ਜਦੋਂ ਉੱਥੇ ਪਾਕਿਸਤਾਨ ਦੇ ਵਿੱਚ ਖੇਡਦੇ ਸੀਗੇ ਤੇ ਤੁਹਾਨੂੰ ਜਿੱਦਾਂ ਕਿਸੇ ਵੀ ਆਪਾਂ ਸ਼ੋਬੇ ਦੀ ਗੱਲ ਕਰ ਲਈਏ, ਹੱਤਾ ਕਿ ਆਪਾਂ ਮੰਗਣ ਵਾਲਿਆਂ ਦੀ ਗੱਲ ਕਰੀਏ, ਤਾਂ ਉਹ ਜੇ ਦੂਏ ਏਰੀਆ ਵਿੱਚ ਉਹਨਾਂ ਦਾ ਕੋਈ ਮੰਗਣ ਵਾਲਾ ਆ ਜਾਵੇ ਨਾ, ਤੇ ਉਹਨੂੰ ਅੱਗੇ ਪਿੱਛੇ ਉਹਨੂੰ ਧਮਕੀਆਂ ਲਵਾਉਂਦੇ ਵੀ ਤੂੰ ਸਾਡੇ ਏਰੀਆ 'ਚ ਕਿਉਂ ਵੜਿਆ। ਹਾਂਜੀ। ਇਸੇ ਤਰ੍ਹਾਂ ਜੇ ਗਾਣ ਵਾਲਿਆਂ ਦੀ ਗੱਲ ਕਰ ਲਈਏ ਤਾਂ ਉਹ ਨਵਾਂ ਬੰਦਾ ਜਿਹੜਾ ਉਹਨਾਂ ਦੇ ਖਾਨਦਾਨ ਤੋਂ ਹਟ ਕੇ ਆਉਂਦਾ ਆ, ਉਹਨੂੰ ਵੀ ਨਹੀਂ ਚੱਲਦੇ ਹੈਗੇ। ਤੁਸੀਂ ਜਦੋਂ ਕਬੱਡੀ ਖੇਡਣ ਲੱਗੇ, ਤੁਹਾਨੂੰ ਵੀ ਇਹਨਾਂ ਚੀਜ਼ਾਂ ਦਾ ਸਾਹਮਣਾ ਹੋਇਆ? ਭਾਜੀ ਸੀਨੀਅਰ ਪਲੇਅਰਾਂ ਦੀ ਤਰਫੋਂ ਜਿਹੜੇ ਵੀ ਕਿਸੇ ਕਿਸਮ ਦੀ ਵੀ ਇਹ ਬੰਦਾ ਅੱਗੇ ਨਾ ਆਵੇ, ਤਕਲੀਫ ਵੀ ਹੋ ਜਾਂਦੀ ਆ? ਉਹੀ ਤਾਂ ਆਵਾਮ ਜੋ ਗੱਲਾਂ ਗੁੱਲਾਂ ਕਰਦੀ ਆ ਉਹ ਭਾਈ ਸੁਣੀ ਦੀਆਂ ਹੀ, ਪਰ ਜਿੰਨੇ ਸੀਨੀਅਰ ਪਲੇਅਰ ਸਾਡੇ ਹੈਗੇ ਇਹਨਾਂ ਸਪੋਰਟ ਹੀ ਕੀਤੀ ਵੱਧ ਤੋਂ ਵੱਧ ਮੇਰੀ। ਕਿੰਨੇ ਵੀ ਹੈਗੇ ਪਲੇਅਰ। ਤੇ ਮੁੜ ਤੁਹਾਨੂੰ ਪਤਾ ਜੇ ਇੱਕ ਬੰਦਾ ਥੱਲੋਂ ਉੱਠਣ ਡਿਆ ਵਾ ਤੇ ਜਿਹੜੇ ਅਗਲਾ ਲੈਵਲ ਚੱਲਣ ਡਿਆ ਹੁੰਦਾ, ਪਲੇਅਰ ਜਿਹੜਾ ਵੀ ਚੰਗਾ ਖੇਡਦਾ ਹੁੰਦਾ, ਉਹ ਕਹਿੰਦਾ ਸਾਡੀ ਸੀਟ 'ਤੇ ਨਾ ਆ ਜਾਵੇ। ਕਿ ਜੋ ਸਾਡਾ ਮਿਆਰ ਆ ਉਹ ਇਹ ਆ ਕਿ ਸਾਡੇ ਮਿਆਰ 'ਤੇ ਨਾ ਆ ਜਾਵੇ, ਸਾਡੇ ਨਾਲ ਨਾ ਆ ਜਾਵੇ, ਸਾਡੇ ਤੋਂ ਅੱਗੇ ਨਾ ਲੰਘ ਜਾਵੇ। ਅੱਛਾ, ਤੁਹਾਡੇ ਕਾਗਜ਼ਾਂ ਦੇ ਵਿੱਚ ਕਦੇ ਕਿਸੇ ਨੂੰ ਮਾਫੀ ਨਹੀਂ ਹੋਈ ਵੀ ਜਿਹੜਾ ਵੀ ਸਾਨ ਤੋਂ ਸਾਨ ਵੀ ਸਹੀ ਹੋਇਆ ਤੁਸੀਂ ਉਹਨੂੰ ਜੱਫਾ ਲਾਉਣ ਦੀ ਕੋਸ਼ਿਸ਼ ਕੀਤੀ ਆ? ਤੁਹਾਨੂੰ ਕਦੇ ਕਿਸੇ ਬੰਦੇ ਨੇ ਇੰਤਜ਼ਾਮੀਆਂ 'ਚੋਂ ਜਾਂ ਕਿਸੇ ਪਲੇਅਰ ਨੇ ਕਿਹਾ ਵੀ ਹੱਥ ਹੌਲਾ ਰੱਖੀ? ਨਹੀਂ ਭਾਈ, ਕਿਸੇ ਮੈਚ? ਨਹੀਂ ਨਹੀਂ ਕਿਸੇ ਦੇ। ਠੀਕ ਹੈ। ਬਾਅਦ ਦੇ ਵਿੱਚ ਕਦੋਂ ਜੱਫਾ ਲੱਗ ਗਿਆ ਹੋਵੇ ਕਿਸੇ ਤਕੜੇ ਪਲੇਅਰ ਨੂੰ?
ਨਹੀਂ ਭਾਜੀ, ਉਹ ਵੀ ਖੇਡਣ ਆਏ ਹੁੰਦੇ, ਅਸੀਂ ਵੀ ਖੇਡਣ ਜਾਂਦੇ ਆ। ਉਹ ਵੀ ਮਿਹਨਤ ਕਰਕੇ ਆਉਂਦੇ, ਅਸੀਂ ਵੀ ਮਿਹਨਤ ਕਰਕੇ ਆਉਂਦੇ ਆ। ਜੇ ਇਹ ਕੰਮ ਚੱਲਣ ਲੱਗ ਜਾਵੇ ਤੇ ਫਿਰ ਤਾਂ ਬੰਦਾ ਚੱਲਦਾ ਆ ਕੰਮ ਇਹ? ਨਹੀਂ, ਇੱਕ ਦੂਜੇ ਨਾਲ ਰਲ ਕੇ ਜਾਂਦੇ ਪਲੇਅਰ, ਮਤਲਬ ਜਦੋਂ ਖੇਡਦੇ ਆ? ਨਹੀਂ ਤੇ ਇਹਨਾਂ ਚੀਜ਼ਾਂ ਨੂੰ ਨਹੀਂ, ਰਲਣ ਵਾਲਾ ਕੰਮ ਹੀ ਨਹੀਂ ਹੁੰਦਾ ਪਲੇਅਰ ਦਾ। ਠੀਕ ਹੈ, ਇਹਨੇ ਮਿਹਨਤ ਕੀਤੀ, ਤੁਸੀਂ ਵੀ ਮਿਹਨਤ ਕੀਤੀ ਹੋਈ ਆ, ਅਸੀਂ ਵੀ ਮਿਹਨਤ ਕੀਤੀ ਹੋਈ ਆ, ਉੱਥੇ ਰਲ ਕੇ ਖੇਡਣਾ ਤੇ ਫਿਰ ਸਵਾਦ ਹੀ ਨਹੀਂ ਭਾਜੀ। ਅੱਛਾ, ਜੇ ਤੁਸੀਂ ਮਿਹਨਤ ਦੀ ਗੱਲ ਕਰਦੇ ਆ ਤੇ ਮਿਹਨਤ ਤਾਂ ਹੁਣ ਤੁਸੀਂ 1 ਸਾਲ ਆਪਣੀ ਮਿਹਨਤ ਕਰਕੇ ਤੁਸੀਂ ਆਪਣੇ ਆਪ ਨੂੰ ਤਿਆਰ ਕਰਦੇ ਆ। ਹਾਂਜੀ। ਲੇਕਿਨ ਇੱਕ ਬੰਦਾ ਆਪਣਾ ਟੀਕਾ ਲਾ ਕੇ ਗਰਾਊਂਡ 'ਚ ਆ ਜਾਂਦਾ ਹੈ, ਜਾਂ ਕੋਈ ਗੋਲੀ ਖਾ ਕੇ ਇਸ ਤਰ੍ਹਾਂ ਦੀ એનર્ਜੀ ਵਾਲੀ ਖਾ ਕੇ ਆ ਜਾਂਦਾ ਹੈ। ਭਾਈ ਕਿਸੇ ਦੀ ਜਦੋਂ ਕਿ ਗੇਮ ਜਿਹੜੀ ਆ ਨਾ ਕੋਈ ਵੀ ਆ, ਉਹ ਨਸ਼ਿਆਂ ਤੋਂ ਰੋਕਦੀ ਆ। ਹਾਂਜੀ। ਤੇ ਹੁਣ ਇਹੀ ਗੇਮਾਂ ਜਿਹੜੀਆਂ ਆਪਾਂ ਨਸ਼ਾ ਕਰਨ ਤੋਂ ਬਗੈਰ ਖੇਡਦੇ ਨਹੀਂ ਹੈਗੇ। ਸਹੀ ਗੱਲ। ਕਈ ਪਲੇਅਰ ਹੈਗੇ ਜਿਹੜੇ ਭਾਈ ਲਾਉਂਦੇ ਆ ਤੇ ਕਈ ਨਹੀਂ ਵੀ ਲਾਉਂਦੇ। ਤੁਸੀਂ ਹੁਣ ਬਾਹਰ ਗਏ ਆ, ਤੁਹਾਨੂੰ ਉੱਥੇ ਤਕੜੇ ਤੋਂ ਤਕੜੇ ਪਲੇਅਰ ਨਾਲ ਤੁਹਾਡਾ ਸਾਹਮਣਾ ਹੋਇਆ ਹੋਣਾ। ਤੁਸੀਂ ਉਹਨਾਂ ਪਲੇਅਰਾਂ 'ਚੋਂ ਕਿਹਨੂੰ ਸਮਝਦੇ ਵੀ ਯਾਰ ਆ ਪਲੇਅਰ ਜਿਹੜਾ ਨਾ ਇਹ ਬਹੁਤ ਤਕੜਾ ਆ? ਭਾਈ ਸਭ ਤੋਂ ਤਗੜਾ ਜਿਹੜਾ ਪਲੇਅਰ ਹੈ ਨਾ ਮਾਸ਼ਾਅੱਲਾ, ਉਹ ਸੁਲਤਾਨ ਆ। ਤੇ ਇਨਸਾਨ ਵੀ ਅੱਛਾ ਵਾ ਤੇ ਪਲੇਅਰ ਵੀ ਬਹੁਤ ਅੱਛਾ ਵਾ, ਪਲੇਅਰ ਵੀ ਅੱਛਾ, ਵਧੀਆ ਬੰਦਾ ਵੀ ਬਹੁਤ। ਸਾਨੂੰ ਤਾਂ ਉਹ ਬਹੁਤ ਤਗੜਾ ਲੱਗਦਾ ਕਿ ਉਹ ਸੁਲਤਾਨ। ਕੋਈ ਆਪਣਾ ਉੱਥੇ ਜਿਹੜਾ ਤੁਹਾਡਾ ਟੂਰ ਹੋਇਆ ਦਾ ਕੋਈ ਯਾਦਗਾਰ ਵਾਕਿਆ ਜਿਹੜਾ ਤੁਸੀਂ ਮੈਚ ਦੇ ਵਿੱਚ ਜਾਂ ਮੈਚ ਤੋਂ ਬਾਹਰ? ਸਾਰੇ ਯਾਦਗਾਰੀ ਹੈ ਸਾਰੇ ਜੀ। ਹਾਂ, ਸਾਰੇ ਯਾਦਗਾਰੀ ਜੋ ਵੀ ਹੈ, ਤੁਰੇ ਆ ਫਿਰੇ ਆ, ਬਹੁਤ ਅੱਛਾ ਵਾ। ਕੈਨੇਡਾ ਬਹੁਤ ਵਧੀਆ ਵਾ। ਹਾਂਜੀ। ਰਹਿਣ ਦੇ ਲਿਹਾਜ਼ ਨਾਲ? ਰਹਿਣ ਦੇ ਲਿਹਾਜ਼ ਨਾਲ ਵੀ, ਉਂਝ ਵੀ, ਜੋ ਵੀ ਹੈ, ਨਾ ਕੋਈ ਲੜਾਈ ਨਾ ਕੋਈ ਝਗੜਾ, ਅਸੂਲ ਉਹਨਾਂ ਦੇ ਬਹੁਤ ਅੱਛੇ ਆ। ਇਹ ਤੁਹਾਡੇ ਜਿਹੜੇ ਮੇਜ਼ਬਾਨ ਸੀਗੇ, ਤੁਹਾਡੇ ਜਿਹੜੇ ਸਿੱਖ ਹਜ਼ਰਾਤ, ਇਹਨਾਂ ਨੇ ਤੁਹਾਨੂੰ ਖੂਬ ਉੱਥੇ ਫਰਾਇਆ ਤੁਰਾਇਆ? ਹਾਂਜੀ। ਖੁੱਲ ਕੇ ਗੱਲ ਕਰ ਯਾਰ, ਤੂੰ ਝਗੜਾ ਬਹੁਤ ਸਪੋਰਟ ਵੀ ਕੀਤੀ ਆ ਤੇ ਫਰਾਉਂਦੇ ਵੀ ਰਹੇ ਆ। ਮਤਲਬ ਜੋ ਸ਼ਾਇਦ ਸਾਨੂੰ ਚਾਹੀਦੀ ਹੁੰਦੀ ਉਹਨਾਂ ਨੂੰ ਫੋਨ ਕਰਨਾ, ਉਸੇ ਟਾਈਮ ਆ ਜਾਂਦੀ। ਬਹੁਤ ਪਿਆਰ ਕਰਦੇ ਜਿਹੜੀ ਉਹ ਸਾਡੇ ਸਰਦਾਰ ਭਾਈ ਹੈ। ਅੱਛਾ, ਇੱਥੇ ਜਦੋਂ ਤੁਸੀਂ ਆਪਣਾ ਪਾਕਿਸਤਾਨ 'ਚ ਸੀਗੇ, ਤੁਹਾਡੀ ਮੈਂ ਪਹਿਲੀ ਵੀਡੀਓ ਦੇਖੀ ਸੀ ਜਿਹਦੇ ਵਿੱਚ ਤੁਸੀਂ ਬਕਾਇਦਾ ਰੋਂਦੇ ਵੀ ਸੀਗੇ, ਹਾਲਾਤ ਆਪਣੇ ਇਸ ਤਰ੍ਹਾਂ ਦੇ ਸੀਗੇ। ਤੇ ਇਹ ਕਿੱਥੋਂ ਚੱਲੇ ਆਪਾਂ, ਥੋੜਾ ਜਿਹਾ ਦੱਸੋ, ਆਵਾਮ ਜਾਣਨਾ ਚਾਹੁੰਦੀ ਹੈ। ਆਵਾਮ ਨੂੰ ਅੱਗੇ ਵੀ ਪਤਾ ਵਾ ਕਿ ਅਗਲੇ ਵੀ ਇੰਟਰਵਿਊ ਮੈਂ ਦਿੱਤਾ ਸੀ ਨਾ ਭਾਈ ਅਬਦੁਲ ਰਹਿਮਾਨ ਨੂੰ, ਉਹਦੇ 'ਚ ਵੀ ਆਵਾਮ ਨੂੰ ਪਤਾ ਹੀ ਆ ਕਿ ਜੋ ਵੀ ਬੰਦੇ ਦੇ ਦੇਣ ਹੁੰਦੇ ਮਾੜੇ ਚੰਗੇ, ਰੱਬ ਜੇ ਮਾੜੇ ਦੇਣੇ ਤਾਂ ਰੱਬ ਚੰਗੇ ਵੀ ਲਿਆਉਂਦਾ ਵਾ। ਬਿਲਕੁਲ। ਚੰਗੇ ਤਾਂ ਰੱਬ ਮਾੜੇ ਵੀ ਲਿਆਉਂਦਾ ਵਾ। ਤੇ ਉਹ ਰੱਬ ਆ ਗਫੂਰ ਰਹੀਮ, ਉਹ ਕੁਛ ਵੀ ਕਰ ਸਕਦਾ, ਇੱਜ਼ਤ ਦੇਵੇ ਜ਼ਿਲਤ ਦੇਵੇ, ਉਹ ਤਾਂ ਮਾਲਕ ਦੇ ਵੱਸ ਆ। ਤੇ ਬਹੁਤ ਮਾੜੇ ਦਿਨ ਵੇਖੇ ਆ ਭਾਈ, ਰੱਬ ਨੇ ਹੁਣ ਚੰਗੇ ਵੀ ਲਿਆਤੇ ਆ ਤੇ ਅੱਲਾਹ ਪਾਕ ਅਗਾਂ ਵੀ ਚੰਗੇ ਹੀ ਰੱਖੇ। ਤੇ ਤਕੱਬਰ ਗਰੂਰ ਤਾਂ ਨਹੀਂ ਆਇਆ ਹੈਗਾ? ਨਾ ਜੀ ਨਾ, ਉਹ ਰੱਬ ਲਿਆਵੇ ਨਾ ਜੀ। ਮੈਂ ਜੀ ਅਗਰ ਪਾਕਿਸਤਾਨ ਦੇ ਪਲੇਅਰਾਂ ਦੀ ਗੱਲ ਕਰੀਏ, ਕਾਫੀ ਪਲੇਅਰਾਂ ਨਾਲ ਮੁਲਾਕਾਤਾਂ ਹੋਈਆਂ ਜਿਨ੍ਹਾਂ 'ਚ ਮੈਂ ਲਾਲਾ ਅਬੈਦੁੱਲਾ ਕੰਬੋ, ਬਹੁਤ ਡਾਊਨ ਟੂ ਅਰਥ, ਇੰਨਾ ਮਤਲਬ ਮਿਟਿਆ ਹੋਇਆ ਬੰਦਾ ਮੈਂ ਨਹੀਂ ਦੇਖਿਆ। ਪੂਰਾ ਉਹਦੇ 'ਚ ਬੋ ਨਹੀਂ, ਪੂਰਾ ਮਜਾਜ਼ ਨਹੀਂ। ਭਾਜੀ ਉਹ ਸਾਡੇ ਸੀਨੀਅਰ ਪਲੇਅਰ ਆ ਸਾਡੀ ਡਿਸਟ੍ਰਿਕਟ ਦੇ ਵਿੱਚ, ਕਿ ਅਸੀਂ ਇੰਨੀ ਕਬੱਡੀ ਖੇਡੀ ਹੋਣੀ, ਕਿੰਨੀ ਲਾਲੇ ਖੇਡ ਛੱਡੀ ਆ ਤੇ ਅਜੇ ਖੇਡਣ ਵੀ ਰਿਹਾ। ਹੁਣ ਵੀ ਕੈਨੇਡਾ ਸੀਜ਼ਨ ਖੇਡਣ ਗਿਆ, ਬਹੁਤ ਵਧੀਆ ਖੇਡਿਆ। ਸਾਡੇ ਸੀਨੀਅਰ ਪਲੇਅਰ ਆ, ਸਾਨੂੰ ਜਦੋਂ ਵੀ ਟੱਕਰਦੇ ਆ ਅੱਛੇ ਤਰੀਕੇ ਨਾਲ ਮਿਲਦੇ ਆ, ਅੱਛੀ ਉਹਨਾਂ ਗੱਲ ਦੱਸਣੀ ਆ ਕਿ ਇਹ ਕਰਨਾ ਹੈ। ਤੁਹਾਡੇ ਤੇ ਇੱਕ ਦਫਾ ਹਮਲਾ ਵੀ ਹੋਇਆ ਸੀ, ਉਹ ਕੀ ਸਟੋਰੀ ਸੀਗੀ? ਉਹ ਭਾਜੀ ਬਸ ਪਿੰਡ ਦੇ ਹੀ ਹੈਗੇ ਸੀ, ਆਵਾਮ ਸੀ, ਉਹ ਬਲਾਦਰੀ ਸੀ ਤੇ ਉਹਨਾਂ ਨੇ ਕੀਤਾ ਸੀ ਮੈਨੂੰ। ਤੇ ਉਹ ਨਹੀਂ, ਕੀ ਵਜ੍ਹਾ ਸੀ ਉਹਦੀ? ਵੈਸੇ ਹੀ ਬਸ ਸਾੜਖਾਨਾ? ਹਾਂ, ਸਾੜਖਾਨਾ ਹੀ ਹੁੰਦਾ, ਕੋਈ ਬਣ ਜਾਂਦੇ ਐਸੇ ਮਸਲੇ ਫੈਮਿਲੀ ਦੇ ਜਿਹੜੇ। ਵਿਆਹ ਫਿਰ ਤੁਹਾਡਾ ਇੱਕ ਹੀ ਹੋਇਆ, ਐਵੇਂ ਲੋਕਾਂ ਨੇ ਹੜਾਤੇ ਵੀ 2 ਹੋਏ 3 ਹੋਏ? ਹੈ ਹਾਂਜੀ, ਵਿਆਹ ਵੀ ਕਿਹੜਾ ਮੰਗਣੀ ਟੁੱਟੀ ਹੈ ਤੇ ਉਹ ਅੱਛਾ ਚੱਕ ਦਿੱਤਾ ਕੰਮ ਨੂੰ। ਅਰੇ ਵਿਆਹ ਹੋਇਆ ਨਹੀਂ? ਮੰਗਣੀ ਟੁੱਟੀ, ਮੇਰੀ ਸਗਾਈ ਟੁੱਟੀ। ਅੱਛਾ, ਹਾਂ। ਇਹ ਤਾਂ ਫਿਰ ਲੱਖੋਂ ਹੀ ਲੈ ਗਏ ਤੈਨੂੰ? ਹੈ ਰਾਣਾ ਵਾ 30 ਚੱਕ ਵਾਲਾ ਤੇ ਉਹਦੇ ਕਿ ਮੇਰੀ ਰਿਕੁਐਸਟ ਹੈ ਕਿ ਭਰਾ ਮੇਰਿਆ ਜਾਨ ਛੱਡ ਦੇ ਮੇਰੀ। ਹਾਂ। ਅੱਛਾ, ਇਹਦਾ ਮਤਲਬ ਵਿਆਹ ਇੱਕ ਵੀ ਨਹੀਂ ਹੋਇਆ, ਮੰਗਣੀ ਟੁੱਟੀ ਆ? ਸਗਾਈ ਟੁੱਟੀ ਹੈ ਮੇਰੀ। ਅੱਛਾ, ਉਹ ਪਛਤਾਉਂਦੀ ਤਾਂ ਹੋਣੀ ਹੁਣ ਵੀ ਮੰਗਣੀ ਟੁੱਟ ਗਈ ਤਾਂ ਇਹ ਤਾਂ ਹੁਣ ਕੈਨੇਡਾ ਤੱਕ ਫਿਰ ਆਇਆ। ਪਤਾ ਨਹੀਂ, ਮੈਂ ਉਹਨੂੰ ਨਾ ਮੈਂ ਉਹਨਾਂ ਨੂੰ ਕਦੀ ਕਿਹਾ ਨਾ ਕਦੀ ਆਇਆ। ਅੱਛਾ, ਸੋਚਦੀ ਤਾਂ ਹੋਣੀ ਆ। ਸੋਚਦੀ ਤਾਂ ਹੋਣੀ ਆ। ਹਾਂ, ਥੋੜਾ ਕੁਝ ਹੈਗਾ, ਛੱਡ ਦਿੱਤਾ ਹੀ ਚਲੋ। ਕਿਉਂਕਿ ਇਦਾਂ ਬੜੀ ਵਾਰੀ ਹੁੰਦਾ ਨਾ। ਇੱਕ ਕ੍ਰਿਕਟਰ ਸੀ ਆਪਣਾ, ਉਹਦੀ ਘਰ ਵਾਲੀ ਨੇ ਤਲਾਕ ਲੈ ਲਈ ਵੀ ਕ੍ਰਿਕਟ ਹੀ ਖੇਡੀ ਜਾਂਦਾ, ਕਮਾਉਂਦਾ ਕੋਈ ਨਹੀਂ ਹੈਗਾ, ਲੇਕਿਨ ਬਾਅਦ ਜੋ ਪਾਕਿਸਤਾਨ ਦੀ ਟੀਮ ਸਿਲੈਕਟ ਹੋ ਗਿਆ। ਪਛਤਾਵਾ ਤਾਂ ਫਿਰ ਬਾਅਦ 'ਚ ਹੁੰਦਾ ਹੀ ਆ ਨਾ। ਹਾਂਜੀ ਬਿਲਕੁਲ। ਅੱਜ ਅਗਰ ਹੁੰਦੀ ਤਾਂ ਲਾਣੇਦਾਰ ਨਹੀਂ ਨਾਲ ਜਾ ਕੇ ਉੱਥੇ ਫਿਰਦੀ ਕੈਨੇਡਾ ਦੀਆਂ ਗਲੀਆਂ ਬਾਜ਼ਾਰਾਂ 'ਚ? ਹੁੰਦੀ ਤੇ ਜਾਂਦੀ ਨਾ। ਜਦ ਐ ਨਹੀਂ ਕਹਿੰਦੇ ਕਿ ਲੈਣ ਜਾਣਾ। ਇਹ ਛੜਾ ਬੰਦਾ ਜੀ, ਲੇਕਿਨ 3 ਵਿਆਹ ਜਿਹੜੇ ਇਹਦੇ ਨਾਲ ਮਨਸੂਬ ਹੋ ਗਏ, ਛੜੇ ਦੇ ਨਾਲ 3 ਵਿਆਹ ਜਿਹੜੇ ਮਨਸੂਬ ਕਰਤੇ। ਸਾਡੀ ਉਹ ਕਮੈਂਟੇਟਰ ਆ ਕੋਈ ਜਿਹਨੇ ਕੀਤਾ ਹੈਗਾ ਹੀ ਸਾਡਾ ਅੱਛਾ ਇਨਸਾਨ ਆ, ਵੀ ਵਧੀਆ ਕਮੈਂਟ। ਕਾਹਦਾ ਅੱਛਾ? ਤੁਹਾਨੂੰ ਰਗੜਾ ਫੇਰ ਗਿਆ ਪਰ ਉਹ ਮੇਰੇ ਦੁਆਲੇ ਹੋਇਆ ਵਾ,
ਤੇ ਉਹਨੇ ਮੇਰੀ ਨਾ ਇੱਕ ਵਾਰੀ ਤਬਾਹੀ ਲਾਤੀ ਫੜ ਕੇ। ਅੱਗੇ ਵੀ ਨਹੀਂ ਹੋਣ ਦੇਣਾ ਹੈ। ਆਪਣਾ ਨਾਂ ਸੱਪਾਂ ਵਾਲਾ ਕਿਉਂ ਪਿਆ? ਸੱਪਾਂ ਵਾਲਾ ਜੀ ਮੇਰੇ ਉਸਤਾਦ ਨੇ ਰੱਖਿਆ, ਅੱਲਾ ਉਹਦੇ ਬੱਚਿਆਂ ਦੀ ਜ਼ਿੰਦਗੀ ਕਰੇ, ਸੋਹਣਾ ਨਾਂ ਰੱਖਿਆ ਉਹ ਹਾਂ ਜਿੰਦਾ ਵਸਦਾ ਰਵੇ। ਉਹਨੇ ਮੇਰਾ ਨਾਂ ਰੱਖਿਆ ਮੇਰੇ ਉਸਤਾਦ ਨਹੀਂ ਇਮਤਿਆਜ਼। ਕੋਈ ਵਜ੍ਹਾ ਹੀ ਹੁੰਦੀ ਸੱਪਾਂ ਵਾਲਾ ਕਿਦਾਂ? ਕਿੱਦਾਂ ਕੋਈ ਬੰਦਾ ਹੁਣ ਪਿਆਰ ਤੋਂ ਰੱਖ ਦਿੰਦਾ, ਹੁਣ ਕਿੱਦਾਂ ਫੜਿਆ ਸੀ ਕਿਤੇ ਸੱਪ? ਕਿੱਦਾਂ ਹੁਣ ਤੁਹਾਡਾ YouTube ਚੈਨਲ ਆ, ਹਾਂ। ਉਹਦਾ ਤੁਸੀਂ ਨਾਂ ਕੀ ਰੱਖਿਆ? ਇੱਕ ਪਿੰਡ ਪੰਜਾਬ ਦਾ। ਇੱਕ ਪਿੰਡ ਪੰਜਾਬ ਦਾ, ਤੇ ਇੱਥੇ ਕਈ ਪੰਜਾਬੀ ਬੈਠੇ ਆ, ਤੇ ਇਦਾਂ ਹੀ ਬਸ ਉਹਨੂੰ ਵੀ ਕੋਈ ਮੇਰੇ ਤੇ ਕੋਈ ਸ਼ੈ ਵਖੀਜੀ ਜਾਂ ਉਹਨੇ ਮੇਰੇ ਤੋਂ ਪਿਆਰ ਦਾ ਨਾਂ ਰੱਖ ਦਿੱਤਾ ਸੱਪਾਂ ਵਾਲਾ। ਹਾਂ, ਤੇ ਉਹ ਆਵਾਮ ਨੂੰ ਪਸੰਦ ਆਇਆ, ਆਵਾਮ ਨੇ ਮੈਨੂੰ ਪਿਆਰ ਕੀਤਾ, ਹਾਂ ਤੇ ਸ਼ੁਕਰੀਆ ਸੱਪਾਂ ਵਾਲਾ ਹੋ ਗਈ ਹੈ। ਹਾਂ ਜੈਸੇ ਸੁਣਨ ਚ ਆਉਂਦਾ ਕਿ ਲੋਕ ਕਹਿ ਰਹੇ ਆ ਕਿ ਸੱਪਾਂ ਵਾਲਾ ਦਾ ਕੰਮ ਜਿਸ ਤਰ੍ਹਾਂ ਕੋਈ ਆ ਵੀ ਬੀਨ ਬੂਨ ਵਜਾ ਕੇ ਨਹੀਂ ਨਹੀਂ, ਮੈਂ ਭਰਾਵਾ ਸੱਪ ਵੇਖਿਆ ਬੁਖਾਰ ਚੜ ਜਾਂਦਾ ਵਾ, ਅੱਛਾ ਤੇ ਬੀਨ ਮੈਂ ਭਾਜੀ ਕਦੀ ਫੜੀ ਨਹੀਂ। ਵੈਸੇ ਕਿਹੜਾ ਨਾਮ ਹੀ ਰੱਖਦਾ ਹਾਂ ਮੇਰਾ ਨਾਂ ਰੱਖਿਆ। ਉਹ ਸਾਡਾ ਮੁੰਡਾ ਜੀ ਤਲਾ, ਉਹ ਵੀ ਟੂਰਨਾਮੈਂਟ ਕਰਾਉਂਦੇ ਆ, ਲੰਬੜਦਾਰ ਆ ਉੱਥੋਂ ਦੇ 98 ਕੁੱਲੀ ਦੇ। ਤੇ ਇਹ ਕਹਿੰਦਾ ਸੀ ਵੀ ਅਸੀਂ ਹਰ ਵਾਰੀ ਸਾਡਾ ਆਪਣਾ ਪਿੰਡ ਜਿਹੜਾ ਨਾ ਮੈਚ ਹਾਰ ਜਾਂਦਾ ਮੇਜ਼ਬਾਨ ਹੋਣ ਦੇ ਬਾਵਜੂਦ, ਤੇ ਅਸੀਂ ਇਸ ਦਫਾ ਕਹਿੰਦਾ ਸੱਪਾਂ ਵਾਲੇ ਨੂੰ ਸੱਦਣਾ ਆ। ਮੈਂ ਕਿਹਾ ਜੇ ਸੱਪਾਂ ਵਾਲਾ ਚੱਲ ਗਿਆ ਤੇ ਜੇ ਉੱਥੇ ਕਿਸੇ ਨੇ ਬੀਨਾ ਵਾਲਾ ਸੱਦ ਲਿਆ ਤੇ ਮੁੜ ਕੇ ਇਹ ਕੀ ਕਰੂਗਾ, ਨੱਚਣ ਲੱਗ ਪਊਗਾ ਉੱਥੇ। ਸੱਪ ਨੂੰ ਫੜ ਕੇ ਪਟਾਰੀ ਦੀ ਪਾ ਲੈ। ਸ਼ੌਕ ਕੀ ਆ ਆਪਣੇ ਕਬੱਡੀ ਤੋਂ ਭਾਜੀ ਇਲਾਵਾ? ਮੇਰਾ ਫੇਵਰਿਟ ਸ਼ੌਕ ਆ ਮੇਰਾ ਤੇ ਭਾਈ ਇਮਰਾਨ ਦਾ ਕਬੂਤਰਬਾਜ਼ੀ। ਕਬੂਤਰਬਾਜੀ। ਕਬੂਤਰਬਾਜ਼ੀ ਵਾਹ ਜੀ ਵਾਹ। ਤੇ ਸੀਜ਼ਨ ਚੜੇ ਤੇ ਕੁੱਕੜਾਂ ਦਾ ਵੀ ਮਾੜਾ ਚੰਗਾ ਕਰ ਲਈਦਾ ਅੱਛਾ ਵਾਹ। ਆਪਣੇ ਕੋਚ ਦੇ ਨਾਲ। ਤੇ ਕਿਦਾਂ ਸੀਜ਼ਨ ਜਿਹੜੇ ਗਰਮੀ ਦਾ ਉਹਦਾ ਕਬੂਤਰਾਂ ਦਾ ਵੀ ਕਰੀਦਾ। ਕਬੂਤਰ ਕਿਹੜੇ ਆਪਣੇ ਕੋਲ ਰੱਖੇ ਆ? ਇੱਕ ਤਾਂ ਹੁੰਦੇ ਨਾ ਜਿਹੜੇ ਛਤਰੀ ਵਾਲੇ ਆ। ਮੇਰੇ ਕੋਲ ਟੰਗੋ ਛਤਰੀ ਵਾਲੇ ਭਾਜੀ। ਅੱਛਾ ਉਹਨਾਂ ਨੂੰ ਤਾਂ ਸੌਦਾ ਲਾ ਕੇ ਉਡਾਉਂਦੇ ਆ, ਜਨਮਨ ਦਾ ਨਹੀਂ ਉਹਨਾਂ ਦੀ ਕੋਈ ਨਹੀਂ ਹੈਗੀ। ਸਾਰੇ ਉਡਾਉਂਦੇ ਕਿਦਾਂ ਕਿਸੇ ਦਾ ਉੜ ਪਏ ਉਡਾ ਲੈਂਦੇ ਆ। ਕਦੇ ਜਿੱਤੀ ਬਾਜੀ ਬੂਜੀ? ਹਾਂਜੀ ਬਥੇਰੇ ਜਿੱਤੇ ਆ ਸੀਜ਼ਨ ਕੋਈ ਖੋਤਾ ਹੀ ਮਿਲਦਾ ਹੁੰਦਾ ਇਹਦੇ ਚ, ਕਹਿੰਦੇ ਖੋਤਾ ਵੀ ਮਿਲਦਾ ਹੁੰਦਾ ਨਾ? ਖੋਤਾ ਵੀ ਮਿਲਦਾ, ਗੁੱਲਾ ਵੀ ਦਿੰਦੇ ਆ ਜੀ। ਹਾਂ ਗੁੱਲਾ ਵੀ ਦਿੰਦੇ ਆ। ਤੇ ਹਰੇ ਵੀ ਆ, ਜਿੱਤੇ ਵੀ ਆ, 3-4 ਜਿੱਤੇ ਵੀ ਆ, 3-4 ਹਰੇ ਵੀ ਆ। ਅੱਛਾ ਅੱਛਾ। ਹਾਂਜੀ ਗੱਲਾਂ ਬਾਤਾਂ ਤਾਂ ਹੋਰ ਵੀ ਬਹੁਤ ਕਰਨੀਆਂ ਸੀ, ਫਿਰ ਖਾਣਾ ਹੁਣ ਲੱਗਾ ਆ। ਸ਼ਾਹ ਸਾਹਿਬ ਨੇ ਕਿਹਾ ਵੀ ਖਾਣਾ ਖਾ ਲਓ, ਠੰਡਾ ਹੋ ਜਾਣਾ। ਤੇ ਇੱਥੇ ਹੀ ਰੋਕਦੇ ਆ ਜੀ ਗੱਲਬਾਤ ਦਾ ਸਿਲਸਿਲਾ। ਇਨਸ਼ਾਅੱਲਾ ਫਿਰ ਕਦੇ ਇਹਨਾਂ ਨਾਲ ਮੁਲਾਕਾਤ ਹੋਈ ਤਾਂ ਫਿਰ ਇਹਨਾਂ ਦੀਆਂ ਹੁਣ ਥੋੜਾ ਜਿਹਾ ਹੌਲੀ ਹੌਲੀ ਖੁੱਲਦੇ ਜਾ ਰਹੇ ਸੀਗੇ। ਫਿਰ ਮੁਲਾਕਾਤ ਹੋਈ ਤੇ ਮੈਂ ਦੂਰੋਂ ਵੇਖ ਕੇ ਗੱਡੀ 'ਚ ਬਹਿ ਜਾਣਾ ਵਾ। ਜਾਨ ਚੜਾ ਲਈਏ ਹੈ। ਤੇ ਸਾਡੇ ਨਾਲ ਜੁੜੇ ਰਹੋ ਸਾਡੇ ਪਿਆਰੇ ਵੀਰ ਆ, YouTube ਚੈਨਲ ਆ ਇੱਕ ਪਿੰਡ ਪੰਜਾਬ ਦਾ, ਤੇ ਸਾਰੇ ਵੀਰ ਨੂੰ ਯਾਰ ਸਪੋਰਟ ਕਰੋ, ਲਾਈਕ ਕਰੋ, ਉਹੀ ਕਰਿਓ ਜੋ ਕਹਿੰਦੇ ਆ ਜੀ। ਅੰਗੂਠਾ ਨੂੰ ਚੰਗਾ ਦੱਬ ਕੇ ਲਾਇਆ ਕਰੋ ਭਰਾ ਨੂੰ। ਰੱਬ ਰੱਖਾ ਜੀ।